ਕਿ ਕੋਲ ਮੇਰੇ ਦੋ ਪਲ ਹੋਵੇ ਤੇ ਗੱਲ ਹੋਵੇ। ਪਰ ਉਹਦਾ ਮੂਡ ਜੇ ਵੱਲ ਹੋਵੇ ਤੇ ਗੱਲ ਹੋਵੇ। ਕੋਲ ਮੇਰੇ ਦੋ ਪਲ ਹੋਵੇ ਤੇ ਗੱਲ ਹੋਵੇ, ਉਹਦਾ ਮੂਡ ਜੇ ਵੱਲ ਹੋਵੇ ਤੇ ਗੱਲ ਹੋਵੇ। ਔਰ ਇੱਕ ਪੱਥਰ ਨੂੰ ਮੋਮ ਬਣਾਉਣਾ ਚਾਹੁੰਦਾ ਵਾਂ, ਇੱਕ ਪੱਥਰ ਨੂੰ ਮੋਮ ਬਣਾਉਣਾ ਚਾਹੁੰਦਾ ਵਾਂ। ਇਹ ਮਸਲਾ ਜੇ ਹੱਲ ਹੋਵੇ ਤੇ ਗੱਲ ਹੋਵੇ। ਔਰ ਇਹ ਰੋਜ਼ ਹੀ ਗੱਲ ਨੂੰ ਕੱਲ ਉੱਤੇ ਰੱਖ ਜਾਂਦਾ ਹੈ, ਰੋਜ਼ ਹੀ ਗੱਲ ਨੂੰ ਕੱਲ ਉੱਤੇ ਰੱਖ ਜਾਂਦਾ ਏ। ਉਹਦੀ ਕਿਧਰੇ ਕੱਲ ਹੋਵੇ ਤੇ ਗੱਲ ਹੋਵੇ, ਉਹਦੀ ਕਿਧਰੇ ਕੱਲ ਹੋਵੇ ਤੇ ਗੱਲ ਹੋਵੇ। ਔਰ ਇਸ ਵਰਕੇ ਦੀ ਆਖਰੀ ਸਤਰ ਤੇ ਚੁੱਪ ਲਿਖਿਆ ਹੈ। ਇਸ ਵਰਕੇ ਦੀ ਆਖਰੀ ਸਤਰ ਤੇ ਚੁੱਪ ਲਿਖਿਆ ਹੈ। ਇਹ ਵਰਕਾ ਜੇ ਥਲ ਹੋਵੇ ਤੇ ਗੱਲ ਹੋਵੇ, ਇਹ ਵਰਕਾ ਜੇ ਥਲ ਹੋਵੇ ਤੇ ਗੱਲ ਹੋਵੇ। ਔਰ ਕਮਰ ਉਹ ਵਾਹ ਦੇ ਘੋੜੇ ਚੜਿਆ ਜਾਂਦਾ ਹੈ। ਜੀ ਮਜ਼ਾ ਲਿਓ ਕਿ ਕਮਰ ਉਹ ਵਾਹ ਦੇ ਘੋੜੇ ਚੜਿਆ ਜਾਂਦਾ ਏ, ਉਹਦੇ ਨਾਲ ਜੇ ਰਲ ਹੋਵੇ ਤੇ ਗੱਲ। ਵਾਹ ਵਾਹ ਵਾਹ, ਕੀ ਬਾਤ ਆ ਜੀ। ਸਿਆਣੇ ਕਹਿੰਦੇ ਆ ਵੀ ਹੱਸਦਿਆਂ ਦੇ ਘਰ ਵਾਸਤੇ ਵੀ ਕੁਝ ਬਿਮਾਰੀਆਂ ਤਾਂ ਐਸੀਆਂ ਨਾ ਜਿਹੜੀਆਂ ਵੀ ਸਾਡੇ ਹੱਥ ਵੱਸ ਹੈ ਨਹੀਂ, ਵੀ ਰੱਬੀ ਸਬੱਬੀ ਲੱਗੀਆਂ। ਪਰ ਇੱਕ ਐਸੀ ਬਿਮਾਰੀ ਹੈ ਜਿਹੜੀ ਅਸੀਂ ਆਪਣੇ ਗਲ ਆਪ ਪਾਈ ਆ, ਉਹ ਆ ਅਕਲਾਪਾ। ਵੀ ਇੰਨੀ ਦੁਨੀਆ ਦੇ ਵਿੱਚ ਰੋਜ਼ ਦੁਨੀਆ ਵੱਧ ਰਹੀ ਆ, ਲੱਖਾਂ ਕਰੋੜਾਂ ਅਰਬਾਂ ਦੇ ਵਿੱਚ ਦੁਨੀਆ ਬੰਦਿਆਂ ਦਾ ਰਸ਼ ਲੱਗਿਆ। ਇੰਨੇ ਰਸ਼ ਦੇ ਵਿੱਚ ਬੰਦਾ ਕੱਲਾ ਬੰਦਾ ਕੱਲਾ ਹੋਈ ਜਾਂਦਾ। ਸਿਆਣੇ ਕਹਿੰਦੇ ਆ ਵੀ ਅਕਲਾਪੇ ਦਾ ਦੁੱਖ ਉਹੀ ਜਾਣਦਾ ਜਿਹੜਾ ਇਸ ਝੰਜਟ ਨੂੰ ਪਿਆ ਹੋਵੇ। ਬਈ ਕੂੰਜ ਆਪਣੀ ਡਾਰ ਤੋਂ ਵਿਛੜਦੀ ਆ ਨਾ, ਤੇ ਜਦੋਂ ਕਰਲਾਂਦੀ ਆ ਵੀ ਉਹਦਾ ਜਿਹੜਾ ਵੈਣ ਆ ਉਹ ਸਾਰਿਆਂ ਤੋਂ ਵੱਡਾ ਦੁੱਖ ਆ। ਵੀ ਬੰਦਾ ਬੰਦਿਆਂ 'ਚ ਰਹਿ ਕੇ ਕੱਲਾ ਹੋ ਗਿਆ। ਭਲੇ ਵਕਤਾਂ ਦੇ ਵਿੱਚ ਜਦੋਂ ਕੋਈ ਕਿਸੇ ਨੂੰ ਵੱਡੇ ਜੁਰਮ ਦੀ ਸਜ਼ਾ ਦਿੰਦੇ ਸੀ ਤੇ ਕਹਿੰਦੇ ਸੀ ਵੀ ਇਹਨੂੰ ਕੈਦ ਦੇ ਤਨਹਾਈ 'ਚ ਪਾ ਦਿਓ, ਬੰਦਾ ਇਕੱਲਾ ਪਾਗਲ ਹੋ ਜਾਂਦਾ। ਇਹ ਅਕਲਾਪਾ ਐਸੀ ਸ਼ੈ। ਹੁਣ ਦੌਰ ਐਸਾ ਵੀ ਬੰਦੇ ਆਪਣੇ ਭੈਣ ਭਰਾਵਾਂ ਤੋਂ, ਆਪਣੇ ਰਿਸ਼ਤੇਦਾਰਾਂ ਤੋਂ ਐਸੀ ਮਸਰੂਫੀਅਤ ਨੂੰ ਪਏ ਆ ਵੀ ਬੰਦਿਆਂ ਤੋਂ ਦੂਰ ਹੋ ਗਏ। ਵੀ ਹੁਣ ਬੰਦੇ ਦੂਰ ਹੋ ਕੇ ਤੋਂ ਇਕੱਲੇ ਬੰਦੇ ਨੂੰ ਮੁਸੀਬਤਾਂ ਘੇਰ ਲੈਂਦੀਆਂ। ਸਿਆਣੇ ਕਹਿੰਦੇ ਵੀ ਇਕੱਲੇ ਬੰਦੇ ਨੂੰ ਇੰਜ ਮੁਸੀਬਤਾਂ ਘੇਰਦੀਆਂ ਜਿਵੇਂ ਜੰਗਲ ਦੇ ਵਿੱਚ ਇਕੱਲੇ ਸ਼ੇਰ ਨੂੰ ਕੁੱਤੇ ਘੇਰਦੇ। ਏਦਾਂ ਬੰਦੇ ਦੇ ਨਾਲ ਆਪਣੇ ਖਲੋਤੇ ਹੋਣ ਨਾ, ਮੋਢੇ ਨਾਲ ਮੋਢਾ ਲਾ ਕੇ, ਤੇ ਬੰਦਾ ਬੜੇ ਵੱਡੇ ਦੁੱਖ ਝੇਲ ਜਾਂਦਾ। ਬੰਦੇ ਬੜੇ ਦੁੱਖਾਂ ਨਾਲ ਮੱਥੇ ਲਾ ਜਾਂਦਾ ਜੇ ਆਪਣੇ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਹੋਣ। ਪਰ ਕੱਲਾ ਬੰਦਾ ਕੋਈ ਨਹੀਂ, ਕੱਲੇ ਬੰਦੇ ਨੂੰ ਤਾਂ ਵਾਹ ਤਾਂ ਆਈ ਕੋਈ ਨਹੀਂ। ਦੱਸਦੇ ਆ ਵੀ ਇੱਕ ਬੰਦਾ ਸੀ, ਬੜਾ ਜਦਾਦ ਵਾਲਾ ਬੰਦਾ ਸੀ, ਪਰ ਉਹਦਾ ਅੱਗੇ ਪਿੱਛੇ ਕੋਈ ਨਹੀਂ ਸੀ, ਕੱਲੀ ਜਿੰਦ ਜਾਨ। ਅਮੀਰ ਕਬੀਰ ਬੰਦਾ ਵੀ ਰੱਬ ਦੀ ਕਰਨੀ ਉਹਨੂੰ ਕੋਈ ਬਿਮਾਰੀ ਲੱਗੀ। ਉਹ ਡਾਕਟਰ ਕੋ ਗਿਆ, ਡਾਕਟਰ ਨੇ ਦੱਸਿਆ ਵੀ ਤੇਰੇ ਕੋ 20 ਦੇਣਾ, ਤੂੰ ਨਹੀਂ ਬਚਦਾ, ਮਰ ਜਾਣਾ, ਇਸ ਤੋਂ ਬਾਅਦ ਮਰ ਜਾਣਾ। ਤੇ ਉਹਨੇ ਕਿਹਾ ਵੀ ਯਾਰ ਮਰ ਤਾਂ ਜਾਣਾ, ਵੀ ਇੰਨੀ ਜਦਾਦ ਆ ਵੀ ਜਿਹੜੇ ਰਿਸ਼ਤੇਦਾਰਾਂ ਦੇ ਅੱਜ ਤੱਕ ਮੈਂ ਮੱਥੇ ਨਹੀਂ ਲੱਗਿਆ, ਵੀ ਇਹ ਥੋੜੀ ਜਦਾਦ ਉਹਨਾਂ ਦੇ ਵਿੱਚ ਵੰਡ ਦੇਣਾ। ਉਹਨੇ ਸਾਰੇ ਰਿਸ਼ਤੇਦਾਰ ਦੂਰ ਪਾਰ ਦੇ ਲਾਗੇ ਦੇ ਸੱਦ ਕੇ ਥੋੜੀ ਜਦਾਦ ਵੰਡ। ਉਹ ਰਿਸ਼ਤੇਦਾਰਾਂ ਦਾ ਉਹਦੇ ਘਰੇ ਆਣ ਜਾਣ ਹੋ ਗਿਆ। ਅੱਛਾ, ਘਰੇ ਰੌਣਕ ਲੱਗ ਗਈ, ਮਾਲ ਪਾਣੀ ਦੇ ਰਿਹਾ। ਉਹ ਜਿਹੜਾ 20 ਦਿਨ ਨਹੀਂ ਕੱਢਦਾ ਸੀ, ਉਹ 20 ਸਾਲ ਬਾਅਦ ਜਾ ਕੇ ਮਰਿਆ। ਬਈ ਇਹ ਮਿੱਟੀ ਦੀ ਭੁੱਖੀ ਆ। ਕਿਆ ਬਾਤ ਹੈ। ਜਦੋਂ ਰੌਣਕਾਂ ਲੱਗੀਆਂ, ਉਹਦੇ ਚਾਰ ਛਪੇਰੇ ਆਏ, ਉਹ ਵੱਧ ਗਈ ਜ਼ਿੰਦਗੀ, ਉਮਰ ਵੱਧ ਗਈ। ਇਹ ਬੰਦੇ ਦਾ ਬੁੱਤ ਦੀ ਭੁੱਖ ਹੀ ਇਹ ਆ। ਬੰਦਾ ਕਹੇ ਨਾ ਵੀ ਮੈਂ ਚੰਗੀ ਖੁਰਾਕ ਨਾ ਜੀ ਲੂੰਗਾ, ਬੜੇ ਮਿਨਰਲ ਵਾਟਰ ਪੀਣ ਵਾਲੇ ਉਹ ਮੰਜਿਆਂ ਤੇ ਪਏ ਵੇ। ਤੂੰ ਕਹੇ ਵੀ ਕਪੜਾ ਜੁੱਤੀ, ਮੈਂ ਕਹਿੰਦਾ ਬੜੀ ਜਦਾਦਾਂ ਵਾਲੇ ਉਹ ਮੰਜੇ ਤੇ। ਇਹ ਬੰਦੇ ਨੂੰ ਬੰਦੇ ਦੀ ਲੋੜ ਆ। ਸਿਆਣੇ ਨੇ ਐਵੇਂ ਨਹੀਂ ਕਿਹਾ ਕਿ ਬੰਦਾ ਬੰਦੇ ਦਾ ਦਾਰੂ ਆ। ਆਪਦੇ ਰਿਸ਼ਤਿਆਂ ਨੂੰ ਪਛਾਣੋ ਵੀ ਕਿਹੜਾ ਰਿਸ਼ਤਾ ਕਿਹੜੀ ਥਾਂ ਤੇ ਰੱਖਣਾ। ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਮੀਆਂ ਬੀਵੀ ਦੀ ਥਾਂ ਮਾਂ ਪਿਓ ਨਹੀਂ, ਮਾਂ ਪਿਓ ਦੀ ਥਾਂ ਸੱਜਣ। ਵੀ ਆਪਣੀ ਥਾਂ ਤੇ ਰਿਸ਼ਤਿਆਂ ਨੂੰ ਰੱਖਣਾ। ਬਜ਼ੁਰਗ ਬੈਠੇ ਸੁਣਦੇ ਆ ਵੀ ਉਹ ਕੰਮ ਵੀ ਨਾ ਹੋਵੇ ਵੀ ਕੋਈ ਬੰਦਾ ਸੀ ਤੇ ਉਹ ਰਾਤੀ ਸੁੱਤਾ ਇਦਾਂ ਕਾਕਾ ਭੰਗੂੜੇ 'ਚ ਪਿਆ ਤੇ ਇਦਾਂ ਦੂਈ ਮੰਜੀ ਤੇ ਜਨਾਨੀ ਪਈ। ਉਹ ਮੱਲਕ ਦੇਣੀ ਉੱਠਿਆ, ਕੰਧ ਟੱਪੀ ਤੇ ਆਪਣੇ ਬੇਲੀਆਂ ਬੁਲੀਆਂ ਚ ਵਾਰਾ ਕਰਦੀ ਕੀਤੀ। 12-1 ਵਜੇ ਮੁੜਿਆ, ਫਿਰ ਕੰਧ ਟੱਪੀ। ਮੱਲਕ ਦੇਣੀ ਜਦੋਂ ਬੂਹਾ ਖੋਲਿਆ ਨਾ, ਜਨਾਨੀ ਨੇ ਪਾਸਾ ਮਾਰਿਆ ਤੇ ਉਹ ਛੇਤੀ ਨਾਲ ਜਾ ਕੇ ਨਾ ਭੰਗੂੜਾ ਹਿਲਾਉਣ ਲੱਗ ਗਿਆ ਕਾਕੇ ਦਾ। ਤੇ ਉਹ ਜਨਾਨੀ ਕਹਿੰਦੀ ਵੀ ਤੂੰ ਇਸ ਟਾਈਮ ਕਿੱਥੋਂ ਆ? ਕਹਿੰਦਾ ਲੈ ਮੈਂ ਤਾਂ ਕਾਦਾ ਮੁੰਡੇ ਨੂੰ ਝੂਠੇ ਦੇ ਰਿਹਾ। ਤੂੰ ਕਹਿੰਦੀ ਮੈਂ ਕਿੱਥੋਂ? ਉਹ ਕਹਿੰਦਾ ਵੀ ਉਹ ਜਨਾਨੀ ਕਹਿੰਦੀ ਵੀ ਮੁੰਡਾ ਤਾਂ ਮੈਂ ਕਾਦਾ ਭੰਗੂੜੇ ਚੋਂ ਕੱਢ ਲਿਆ, ਤੂੰ ਕਿਹੜੇ ਪਿਓ ਨੂੰ ਝੂਠੇ ਦੇਈ ਜਾਂਦਾ? ਬਾਲ ਆਈ ਵਿੱਚ ਉਹਦੇ। ਹਾਂ, ਆ ਜਿਹੜੀ ਰੌਣਕ ਆ ਨਾ ਜਿਹੜੀ ਆ ਸਾਡੀ, ਆ ਜਿਹੜੀ ਆ ਬਜ਼ੁਰਗ ਬੈਠੇ ਧੋਤੀਆਂ ਵਾਲੇ, ਪੱਗਾਂ ਵਾਲੇ ਤੇ ਆ ਹੁੱਕੇ ਤੇ ਆ ਜਿਵੇਂ ਰਲ ਕੇ ਬੈਠੇ ਆ, ਇਹ ਗੱਲ ਨਹੀਂ ਸਾਨੂੰ ਲੱਭਦੀ। ਬੰਦੇ ਏਦਾਂ ਮਸਰੂਫ ਹੋ ਗਏ ਆ, ਏਦਾਂ ਆਪਣਾ ਰੁੱਝ ਗਏ ਆ ਆਪਣੇ ਕੰਮਾਂ ਦੇ ਵਿੱਚ ਵੀ ਆਪਣਿਆਂ ਵਾਸਤੇ ਟਾਈਮ ਨਹੀਂ ਰਿਹਾ। ਤੇ ਉਦੋਂ ਜਾ ਕੇ ਬੰਦੇ ਨੂੰ ਇਹ ਮਹਿਸੂਸ ਹੁੰਦਾ ਜਦੋਂ ਟਾਈਮ ਲੰਘ ਜਾਂਦਾ।
ਫਿਰ ਫਾਇਦਾ ਕੀ ਜਦੋਂ ਚਿੜੀਆਂ ਖੇਤ ਚੁੱਕ ਜਾਣ। ਉਹ ਕਹਿੰਦੇ ਨਾਲੇ ਅੰਜਮ ਜੀ ਕਿ ਇਹ ਤੇ ਬੜੀ ਮਸ਼ਹੂਰ ਅਖਾਣ ਨੇ, ਜਿਵੇਂ ਤੁਸੀਂ ਤੇ ਅਖਾਣ ਦੱਸਦੇ ਹੋ ਸਿਆਣੇ ਦੀਆਂ ਗੱਲਾਂ, ਕਿ ਕੱਲਾ ਬੰਦਾ ਹੋਵੇ ਨਾ ਹੀ ਕੱਲਾ ਰੁੱਖ ਹੋਵੇ, ਤੇ ਕੱਲਾ ਰੁੱਖ ਵੀ ਕਹਿੰਦੇ ਨਾ ਹੋਣ। ਹਾਂ, ਸਿਆਣੇ ਕਹਿੰਦੇ ਆ ਡੰਗਰ ਵੀ ਪਨਾਹ ਮੰਗਦੇ ਆ, ਰੁੱਖ ਵੀ ਪਨਾਹ ਮੰਗਦੇ ਆ ਵੀ ਕੱਲਾ ਨਾ ਹੋਵੇ। ਬੰਦਾ ਤਾਂ ਬੜੀ ਸ਼ਾਇ ਹੈ। ਅਕਲਾਪੇ ਦਾ ਹਾਣੀ ਕੋਈ ਨਹੀਂ, ਯਾਰਾਂ ਬਾਜ ਕਹਾਣੀ ਅਕਲਾਪੇ ਦਾ ਹਾਣੀ ਕੋਈ ਵੀ ਨਹੀਂ ਹੈਗਾ ਜੀ। ਅਕਲਾਪਾ ਤਨਹਾਈ ਤੇ ਬਹੁਤ ਵੱਡੀ ਸਜ਼ਾ ਵਾ। ਪਰ ਕਹਿੰਦੇ ਕਿ ਜਿਹੜਾ ਜ਼ੁਲਮ ਹੋਇਆ, ਇਹ ਨਵੇਂ ਲੋਕ ਕੁਛ ਪਰਾਂ ਹੋ ਕੇ ਬਹਿੰਦੇ ਇੱਕ ਦੂਸਰੇ ਤੋਂ, ਲੋਕੀ ਇਹੋ ਜਿਹੇ ਇਕੱਠ ਬੇਲੇ, ਇਹੋ ਜਿਹੀਆਂ ਬੇਲੀਆਂ ਢਾਰੀਆਂ, ਇਹ ਸਾਡਾ ਵਸੇਬ ਸੀ, ਸਾਡਾ ਕਲਚਰ ਸੀ। ਇਹ ਤੋਂ ਵੀ ਥੋੜਾ ਪਿਛਾਂਹ ਹਟਣ ਨਾਲ ਬਿਮਾਰੀਆਂ ਨੇ ਬਹੁਤ ਹਮਲਾ ਕੀਤਾ ਵਾ। ਕੱਲੇ ਬੰਦੇ ਨੂੰ ਘੇਰ ਲੈਂਦੇ, ਬਿਮਾਰੀ ਘੇਰ ਲੈਂਦੇ, ਪਰੇਸ਼ਾਨੀਆਂ ਘੇਰ ਲੈਂਦੀਆਂ। ਬੜੀ ਵਧੀਆ ਗੱਲ ਕੀਤੀ ਕਿ ਬੰਦਾ ਆਪਣੀ ਜਾਇਦਾਦ ਵੰਡਣ ਲੱਗਾ ਤੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ, ਉਹ ਸਿਹਤਮੰਦ ਹੋ ਗਿਆ। ਤੇ ਆਹ ਬਾਤ ਹੈ ਜੀ। ਅਕਲਾਪਾ ਵੱਡਿਆਂ ਦਾ ਤਾਂ ਹੈ ਹੀ ਹੈ ਸੀ, ਬਜ਼ੁਰਗਾਂ ਦਾ ਅਕਲਾਪਾ ਹੋ ਗਿਆ। ਅਸੀਂ ਤਾਂ ਅਕਲਾਪਾ ਹੁਣ ਨਿਆਣਿਆਂ ਦਾ ਵੀ ਦੇਖਦੇ ਆ, ਜਵਾਕਾਂ ਦਾ ਦੇਖਦੇ ਆ। ਨਵੀਂ ਪੀੜ੍ਹੀ 'ਚ ਤੇ ਅੰਜਮ ਭਾਜੀ ਬਹੁਤ ਪ੍ਰੋਬਲਮ ਆ ਰਹੀ ਆ ਕਿ ਕੋਈ ਸੋਸ਼ਲ ਮੀਡੀਆ ਆ ਗਿਆ, ਕੁਝ ਵਸੇਬ ਪਿਛਾਂਟ ਗਿਆ, ਜਦੀਦ ਹੋ ਗਏ, ਗੱਲ ਤਾਂ ਇਹਨੇ ਵੀ ਕੰਮ ਖਰਾਬ ਕੀਤਾ। ਪਰ ਉਹ ਪਿਛਲਾ ਵੇਲਾ ਜਦੋਂ ਕਿਤੇ ਚੇਤਾ ਹੁੰਦਾ, ਜਦੋਂ ਕਿਤੇ ਕੋਈ ਸੁਣੀਦਾ, ਪੜ੍ਹੀਦਾ, ਬਜ਼ੁਰਗਾਂ ਕੋਲ ਬਹੀਦਾ, ਤੇ ਜਿਨ੍ਹਾਂ ਲੋਕਾਂ ਨੇ ਪਿੰਡ ਦੇਖੇ ਨੇ, ਢਾਰੀਆਂ ਦੇਖੀਆਂ, ਇਕੱਠਿਆਂ ਹੋ ਕੇ ਬਹਿਣਾ ਵੇਖਿਆ, ਉਹਨਾਂ ਦੀ ਜਾਨ ਜਾਂਦੀ ਆ, ਉਹਨਾਂ ਨੂੰ ਤੇ ਖਿੱਚ ਪੈਂਦੀ ਆ, ਉਹਨਾਂ ਨੂੰ ਤੇ ਫਿਰ ਪਿਛਾ ਚੇਤੇ ਆਉਂਦਾ। ਤੇ ਉਹ ਮੈਨੂੰ ਇੱਕ ਗੱਲ ਚੇਤੇ ਆ ਰਹੀ ਆ ਸਪੈਸ਼ਲ ਤੁਹਾਡੇ ਵਾਸਤੇ, ਤੇ ਵਾਪਸ ਚੱਲੀਏ ਪਿਛਲੇ ਵੇਲੇ। ਵਾਹ 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 ਵਾਹ, ਵਾਪਸ ਚੱਲੀਏ ਪਿਛਲੇ ਵੇਲੇ, ਵੇਖੀਏ ਫਿਰ ਰੌਣਕਾਂ ਮੇਲੇ, ਤੇ ਆਜਾ ਨਹਿਰ ਤੇ ਨਹਾਵਣ ਚੱਲੀਏ, ਬਰਫ਼ ਦੇ ਗੋਲੇ ਖਾਵਣ ਚੱਲੀਏ। ਆਜਾ ਨਹਿਰ ਤੇ ਨਹਾਵਣ ਚੱਲੀਏ, ਬਰਫ਼ ਦੇ ਗੋਲੇ ਖਾਵਣ ਚੱਲੀਏ, ਤੇ ਸਰੀਏ ਜੋੜ ਪਟਾਸ ਬਣਾਈਏ, ਸ਼ੀਸ਼ਾ ਪੀਸ ਕੇ ਮਾਂਝੇ ਲਾਈਏ, ਤੇ ਚੜ ਕੇ ਯਾਰ ਚੁਬਾਰੇ ਉੱਤੇ ਆਜਾ ਗੁੱਡੇ ਫੇਰ ਲਾਈਏ। ਚੜ ਕੇ ਯਾਰ ਚੁਬਾਰੇ ਉੱਤੇ ਆਜਾ ਗੁੱਡੇ ਫੇਰ ਉਡਾਈਏ, ਤੇ ਅਖਰੋਟਾਂ ਵਿੱਚ ਸਿੱਕਲ ਭਰੀਏ। ਪਤਾ ਨਾ ਚੇਤਾ ਤੇ ਅਖਰੋਟਾਂ ਵਿੱਚ ਸਿੱਕਲ ਭਰੀਏ, ਬੰਟੇ ਜਿੱਤ ਕੇ ਡੱਬੇ ਭਰੀਏ, ਬੰਟੇ ਜਿੱਤ ਕੇ ਡੱਬੇ ਭਰੀਏ, ਤੇ ਚੇਤੇ ਕਰੀਏ ਰੇੜੀ ਗੱਡਾ, ਦੁੱਕਣ ਮੀਟ ਤੇ ਅੱਡਾ ਕੱਡਾ, ਦੁੱਕਣ ਮੀਟ ਤੇ ਅੱਡਾ ਕੱਡਾ, ਆਜਾ ਬੇਰੀ ਉੱਤੇ ਚੜੀਏ, ਤਾਰਾਂ ਉੱਤੋਂ ਚਰਖੇ ਫੜੀਏ, ਤੇ ਜਿਹੜੇ ਲੋਕੀ ਪਿੱਛੇ ਰਹਿ ਗਏ ਉਹਨਾਂ ਨੂੰ ਵੀ ਨਾਲ ਰਲਾਈਏ। ਵੱਡੀ ਗੱਲ, ਜਿਹੜੇ ਲੋਕੀ ਪਿੱਛੇ ਰਹਿ ਗਏ ਉਹਨਾਂ ਨੂੰ ਵੀ ਨਾਲ ਰਲਾਈਏ, ਵੇਲੇ ਦੀ ਇਸ ਵਰਜਿਸ਼ ਕੋਲੋਂ ਕੁਝ ਪਲ ਲਈ ਤੇ ਜਾਨ ਛਡਾਈਏ, ਵੇਲੇ ਦੀ ਇਸ ਵਰਜਿਸ਼ ਕੋਲੋਂ ਕੁਝ ਪਲ ਲਈ ਤੇ ਜਾਨ ਛਡਾਈਏ। ਇਸ ਤਰ੍ਹਾਂ ਜੀ ਅਕਲਾਪਾ ਹੀ ਬਹੁਤ ਵੱਡਾ ਦੁੱਖ ਆ। ਔਰ ਜਦੋਂ ਇਹ ਜਿਹੜੀ ਬਹੁਤ ਸਾਰੀਆਂ ਤੁਸੀਂ ਗੱਲ ਕੀਤੀ ਕਿ ਬਿਮਾਰੀਆਂ ਨੇ ਘੇਰਾ ਪਾਇਆ, ਪਰੇਸ਼ਾਨੀਆਂ ਨੇ ਘੇਰਾ ਪਾਇਆ, ਇਹਦੀ ਵਜ੍ਹਾ ਅਕਲਾਪਾ। ਬਸ ਜੋ ਜਿਹੜੀ ਸਿਆਣਿਆਂ ਨੇ ਨਿਚੋੜ ਕੱਢੇ ਜੀ, ਵੀ ਕੱਲੇ ਸ਼ੇਰ ਨੂੰ ਦੇਖ ਕੇ ਕੁੱਤੇ ਘੇਰ ਲੈਂਦੇ, ਜਦੋਂ ਬੰਦਾ ਕੱਲਾ ਹੋਵੇ ਫਿਰ ਬਿਮਾਰੀਆਂ ਕੀ, ਦੁੱਖ ਕੀ, ਬੰਦੇ ਨੂੰ ਢਾ ਲੈਂਦੇ ਆ। ਹਾਂਜੀ ਰਾਣਾ ਸਾਹਿਬ, ਕੈਸੀ ਗੱਲ ਕੀਤੀ ਵੀ ਪਿਛਲਿਆਂ ਨੂੰ ਨਾਲ ਰਲਾਈਏ, ਕੈਸੀ ਗੱਲ ਹੈ ਯਾਰ, ਵੱਡਾ ਬੋਲ। ਦੇਖੋ ਇਨਸਾਨ ਆ ਜਿਹੜਾ, ਉਹਨੂੰ ਕਹਿੰਦੇ ਆ ਕਿ ਇਹ ਸੋਸ਼ਲ ਐਨੀਮਲ ਹੈ। ਹਾਂਜੀ, ਯਾਨੀ ਕਿ ਸੋਸ਼ਲ ਐਨੀਮਲ ਇਹ ਹੈ ਕਿ ਇਕੱਠ 'ਚ ਰਹਿੰਦਾ, ਝੁੰਡ 'ਚ ਰਹਿੰਦਾ ਹੈ। ਜਿਸ ਤਰ੍ਹਾਂ ਜਾਨਵਰ ਜਿਹੜੇ ਆ ਨਾ ਇਕੱਠੇ ਰਹਿੰਦੇ ਆ, ਹੈ ਪਰਿੰਦੇ ਜਿਹੜੇ ਆ ਨਾ ਉਹ ਇਕੱਠੇ ਰਹਿੰਦੇ, ਇਸ ਤਰ੍ਹਾਂ ਇਨਸਾਨ ਵੀ ਜਿਹੜੇ ਆ ਨਾ ਇਕੱਠੇ ਰਹਿੰਦੇ। ਕਾਇਨਾਤ ਦੀ ਹਰ ਸ਼ੈ ਤਕਰੀਬਨ ਜਿਹੜੀ ਹੈ ਨਾ ਇਕੱਠੀ ਰਹਿੰਦੀ। ਸ਼ਹਿਰ ਦੀ ਮੱਖੀਆਂ ਦੇਖ ਲਓ, ਕੀ ਬਾਤ ਹੈ, ਵਾਹ ਵਾਹ ਬਾਤ ਹੈ। ਤੇ ਇਹ ਬੰਦਾ ਕਾਇਨਾਤ ਤੋਂ ਅਲੱਗ ਤਾਂ ਨਹੀਂ ਨਾ ਹੈ। ਕੀ ਬਾਤ, ਉਹਨੇ ਵੀ ਉਸੇ। ਹੁਣ ਸਾਡਾ ਅਸਲ 'ਚ ਰੌਲਾ ਇਹ ਹੋ ਗਿਆ ਵਾ ਕਿ ਹੁਣ ਸਾਡੇ ਕੋਲ ਇੰਨਾ ਕਮਿਊਨੀਕੇਸ਼ਨ ਆ ਗਿਆ, ਲੇਕਿਨ ਸਾਡੀ ਬੋਲ ਚਾਲ ਬੰਦ ਹੋ ਗਈ। ਤੁਸੀਂ ਆਪਣਾ ਮੋਬਾਈਲ ਫੜੀ ਬੈਠੇ ਆ, ਮੈਂ ਆਪਣਾ ਮੋਬਾਈਲ ਫੜੀ ਬੈਠਾ ਵਾਂ। ਆ ਇੰਨਾ ਛੋਟਾ ਜਿਹਾ ਫਾਸਲਾ ਸਾਡੇ ਆਪਸ ਵਿੱਚ ਜਿਹੜਾ ਵਾ ਨਾ। ਰਾਣਾ ਸਾਹਿਬ ਅੱਗੇ ਇਹ WhatsApp ਗਰੁੱਪ ਹੁੰਦਾ ਸੀ ਅੱਗੇ, ਹੁਣ WhatsApp ਗਰੁੱਪ ਬਣ ਕੇ ਬੰਦੇ ਇਕੱਲੇ ਬੈਠੇ ਹੁੰਦੇ ਨੇ, ਤੇ ਅੱਗੇ ਕੋਈ ਬੰਦਾ ਇਕੱਲਾ ਬਹਿ ਕੇ ਹੱਸਦਾ ਸੀ ਤੇ ਅੱਗੋਂ ਨੂੰ ਬੰਦੇ ਪੁੱਛਦੇ ਕੀ ਮਜ਼ਾ ਬਣ ਗਿਆ, ਹਿੱਲ ਗਿਆ ਵਾ, ਇਹਨੂੰ ਕੋਈ ਕਮਲਾ ਹੋ ਗਿਆ। ਹੁਣ ਕੀ ਕਹਿੰਦੇ ਨੇ, ਕੋਈ ਹੱਸੀ ਜਾਂਦਾ, ਉਹ ਮੈਨੂੰ ਵੀ ਸੈਂਡ ਕਰੀ ਯਾਰ, ਮੈਨੂੰ ਵੀ ਸੈਂਡ ਕਰੀ, ਮੈਨੂੰ ਵੀ ਬਚਰ ਲਾ ਲਾ। ਹੁਣ ਇੱਕ ਚੀਜ਼ ਜਿਹੜਾ ਵਾ ਨਾ ਆਮ ਤੌਰ ਤੇ ਕਿਹਾ ਜਾਂਦਾ ਵੀ ਹਰ ਬੰਦਾ ਜਿਹੜਾ ਵਾ ਨਾ ਉਹ ਕਿਸੇ ਮਤਲਬ ਤੇ ਮਕਸਦ ਲਈ ਨਾ ਕਿਸੇ ਦੂਸਰੇ ਬੰਦੇ ਕੋਲ ਆਂਦਾ ਜਾਂ ਜਾਂਦਾ। ਸਿਰਫ ਕਹਿੰਦੇ ਕਿ ਮਾਂ ਦਾ ਰਿਸ਼ਤਾ ਜਿਹੜਾ ਵਾ ਨਾ ਉਹ ਇੱਕ ਐਸਾ ਵਾ, ਉਹ ਬਗੈਰ ਮਕਸਦ ਤੋਂ, ਬਗੈਰ ਉਸ ਤੋਂ, ਕਹਿੰਦੇ ਨਹੀਂ ਵੀ ਮਾਂ ਦੇ ਦੁੱਧ ਤੋਂ ਇਲਾਵਾ ਦੁਨੀਆ 'ਚ ਕੋਈ ਚੀਜ਼ ਫਰੀ ਨਹੀਂ ਹੈ। ਕੀ ਬਾਤ ਹੈ, ਵਾਹ ਵਾਹ ਵਾਹ। ਹਾਂ, ਜੋ ਕੁਝ ਵੀ ਤੁਸੀਂ ਲੈਣਾ ਉਹਦੀ ਨਾ ਤੁਸੀਂ ਕੀਮਤ ਦੇਣੀ ਪੈਗੀ। ਪਰ ਅੱਜ ਕੱਲ ਦਾ ਆਲਮੀਆ ਤੇ ਇਹ ਹੋ ਗਿਆ ਕਿ ਹੁਣ ਮਾਂ ਦੇ ਹੱਥ 'ਚ ਵੀ ਮੋਬਾਈਲ ਆ ਗਿਆ ਹੈ, ਉਹ ਵੀ ਆਪਣੇ ਨਿਆਣੇ ਤੋਂ ਨਾ ਵਾਵਾ ਦੂਰ ਹੋ ਗਈ। ਉਹ ਹੁਣ ਨਿਆਣਾ ਮਾਂ ਨਾਲ ਗੱਲਾਂ ਕਰਨਾ ਚਾਹੁੰਦਾ ਵਾ, ਲੇਕਿਨ ਮਾਂ ਜਿਹੜੀ ਆਪਣਾ ਸਟੇਟਸ। ਇੱਕ ਬੜਾ ਮਸ਼ਹੂਰ ਹੋਇਆ ਜੀ, ਬਕੂਆ ਹੋਇਆ, ਕਹਿੰਦੇ ਆ ਵੀ ਉੱਥੇ ਸਕੂਲ ਦੇ ਵਿੱਚ ਨਾ ਕਿਹਾ ਵੀ ਮਾਂ ਦੇ ਉੱਤੇ ਨਾ ਕੁਝ ਲਿਖਣਾ ਸੀ, ਬਈ ਉਹ ਜਿਹੜਾ ਸਾਥਿਆ ਮਜ਼ਮੂਨ ਲਿਖਣਾ ਸੀ, ਤੇ ਉਹਦੇ ਵਿੱਚ ਮੁੰਡੇ ਨੇ ਲਿਖਿਆ ਵੀ ਮੈਨੂੰ ਇਹੋ ਜੀ ਮਾਂ ਚਾਹੀਦੀ ਹੈ ਜਿਹੜੀ ਆਫਲਾਈਨ ਹੋਵੇ।
ਆਨਲਾਈਨ ਮਾਂ ਦੁੱਖ ਨਹੀਂ ਦੀ ਗੱਲ ਹੈ ਤੇ ਵੱਡੀ ਗੱਲ ਹੈ, ਵੱਡੀ ਗੱਲ। ਤਕਲੀਫ ਦੀ ਗੱਲ ਹੈ। ਹਾਂ ਇਹ ਬਕੂਆ ਸੱਚਾ ਹਾਂ, ਸਭ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਕਿ ਮਾਂ ਹਟਵੀਂ ਹੋ ਗਈ ਪੁੱਤਰ ਤੋਂ। ਹਾਂ। ਮਾਂ ਤੇ ਉਹ ਗੱਲ ਹੈ ਕਿ ਮਾਂ ਦੀ ਮੁਹੱਬਤ ਇੱਕ ਐਸੀ ਮੁਹੱਬਤ ਹੈ, ਅਗਰ ਰੱਬ ਤੋਂ ਬਾਅਦ ਅਗਰ ਦੁਨੀਆ 'ਚ ਕਿਸੇ ਦੀ ਮੁਹੱਬਤ ਆ ਤੇ ਮਾਂ ਦੀ ਮੁਹੱਬਤ ਹੈ। ਲੇਕਿਨ ਫਿਰ ਵੀ ਜਦੀਦ ਦੌਰ ਨੇ ਇਹ ਵੀ ਬੇੜਾ ਗਰਕ ਕੀਤਾ। ਇਹ ਵੀ ਇਸ ਇਸਲਾਮ ਦੇ ਨਾਲ ਇਸ ਤਹਿਜ਼ੀਬ ਦਾ ਵੀ ਹਿੱਸਾ ਹੈ। ਮਾਂ ਦੀ ਮੁਹੱਬਤ ਨੂੰ ਕਹਿੰਦੇ ਕਿ ਉੱਤੇ ਰੱਬ ਤੇ ਪੰਜਾਬ 'ਚ ਫਿਰ ਮਾਂ ਦਾ ਵੈਸੇ ਹੀ ਕਹਿੰਦੇ ਕਿ ਸਾਡੇ ਮਾਂ ਹੀ ਰੱਬ ਆ। ਅੱਲਾਹ ਤਾਲਾ ਨੇ ਜੋ ਕੁਝ ਵੀ ਦਿੱਤਾ ਉਹ ਕੁਝ ਜਿਹੜਾ ਵਾ ਨਾ ਉਹਦਾ ਮਕਸਦ ਆ। ਹੁਣ ਅੱਲਾਹ ਤਾਲਾ ਨੇ ਜ਼ਬਾਨ ਇੱਕ ਦਿੱਤੀ, ਕੰਨ ਦੋ ਦਿੱਤੇ। ਆਹਾ ਸੁਣਨਾ ਬੜਾ ਜ਼ਰੂਰੀ ਹੈ। ਇੱਕ ਕੰਨ ਖਰਾਬ ਹੋ ਜਾਏ ਤਾਂ ਵਾਹ, ਵਾਹ, ਦੂਜਾ ਵਾਹ। ਕੰਨ ਕੰਮ ਕਰੇ। ਕੀ ਬਾਤ ਹੈਂ? ਕੀ ਬਾਤ ਤੇ ਹੁਣ ਸਾਡਾ ਇਸ ਦੌਰ ਦਾ ਅਲਮੀਆ ਇਹੀ ਹੈ ਕਿ ਸਾਨੂੰ ਸੁਣਨ ਵਾਲੇ ਨਹੀਂ ਲੱਭਦੇ। ਬੰਦਾ ਪੈਂਡੇ ਕਰਦਾ ਰਹਿੰਦਾ ਵਾ ਕਿ ਯਾਰ ਕੋਈ ਬੰਦਾ ਸੁਣਨ ਵਾਲਾ ਤਾਂ ਲੱਭੇ। ਹਾਏ, ਹਾਏ, ਹੈਂ? ਕਹਿੰਦੇ ਨਹੀਂ ਹੈ ਕਿ ਦੁੱਖ ਹੌਲੇ ਹੀ ਉਦੋਂ ਹੁੰਦੇ ਜਦੋਂ ਸਾਂਝੇ ਹੁੰਦੇ। ਸਾਂਝੇ ਗੱਲ ਉਹੀ ਆ ਸਿਆਣੇ ਕਹਿੰਦੇ ਆ ਵੀ ਬਾਜਿਆਂ ਨੂੰ ਤਾਂ ਗੱਲ ਕਰਨੀ ਨਹੀਂ ਆਉਂਦੀ ਤੇ ਬਾਜਿਆਂ ਨੂੰ ਸੁਣਨੀ ਨਹੀਂ ਆਉਂਦੀ। ਕਿ ਘੱਟ ਨੇ ਉਹ ਜੋ ਪਾਲਣ ਵਾਲੇ ਹੁੰਦੇ ਨੇ, ਹਾਏ 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 ਬਹੁਤੇ ਰੁੱਖ ਤੇ ਬਾਲਣ ਵਾਲੇ ਹੁੰਦੇ ਨੇ। ਹਾਏ 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 ਤੇ ਉੱਥੇ ਡਿੱਗਣ ਦੀ ਚਾਸੀ ਵੱਖਰੀ ਹੁੰਦੀ ਏ, ਹਾਂ। ਜਿੱਥੇ ਕੋਲ ਸੰਭਾਲਣ ਵਾਲੇ ਹਾਏ ਹੁੰਦੇ ਨੇ। ਹਾਏ 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 ਉੱਥੇ ਕਿਆ ਡਿੱਗਣ ਦੀ ਬਾਤ, ਚਾਸੀ ਕਿਆ ਵੱਖਰੀ ਬਾਤ, ਹੁੰਦੀ ਵੱਡੀ ਏ। ਗੱਲ। ਉੱਥੇ ਬੰਦੇ ਨੂੰ ਠੇਡਾ ਲੱਗ ਵੀ ਜਾਏ ਨਾ ਤੇ ਪਤਾ ਹੁੰਦਾ ਮੇਰੇ ਕੰਡ ਤੇ ਮੇਰੇ ਅਗਲੇ ਪਿਛਲੇ ਮੇਰੇ ਭਰਾ ਮੇਰੇ ਯਾਰ ਸੱਜਣ ਮੇਰੇ ਮਿੱਤਰ ਨਾਲ ਨੇ, ਮਾਹੌਲ ਹੈਗਾ, ਮੇਰੀ ਬਰਾਦਰੀ ਮੇਰੇ ਜੀ ਨੇ ਤੇ ਬੰਦਾ ਤਗੜਾ ਹੋ ਕੇ ਰਹਿੰਦਾ। ਤਕੜਾ ਹੋ ਕੇ। ਤੇ ਕਲਾਪਾ ਤੇ ਫਿਰ ਕਲਾਪਾ ਹੀ ਆ ਨਾ ਜੀ। ਕੀ ਬਾਤ ਮਾਲਕ ਭਾਈ ਕਲਾਪੇ ਤੋਂ ਮਾਫੀ ਹੈ। ਮਾਫੀ ਦਾ ਸਾਡੇ ਕੋਲ ਜੀ ਬਜ਼ੁਰਗ ਬੈਠੇ ਆ, ਪ੍ਰਾਹੁਣੇ ਵੀ ਆਏ ਹੋਏ ਸਾਡੇ ਕੋਲ ਤੇ ਅਸੀਂ ਤੁਹਾਡੀ ਗੱਲ ਵੀ ਕਰਾਉਂਦੇ ਆ ਵੀ ਬਾਬਾ ਜੀ ਇਹ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਤੇ ਤੁਹਾਨੂੰ ਕੈਸੀਆਂ ਲੱਗੀਆਂ ਤੇ ਬਹੁਤ ਸੋਹਣੀਆਂ ਜਿਮੀ ਕੋ ਬਹਿ ਜਾ। ਹੈਂ? ਜਮੀਲ ਭਾਈ ਕੋ ਬਹਿ ਜਾ। ਬਹੁਤ ਸੋਹਣੀਆਂ ਲੱਗੀਆਂ, ਬਹੁਤ ਵਧੀਆ ਲੱਗੀਆਂ, ਹਾਂ ਬਹੁਤ ਪਸੰਦ ਆਈਆਂ। ਹਾਂ ਨਹੀਂ ਹੈ ਇਦਾਂ ਹੀ ਹੈ ਨਾ ਜਿਵੇਂ ਹੋ ਰਹੀ ਹੈ ਤੁਸੀਂ ਤਾਂ ਬਿਲਕੁਲ ਤੁਹਾਡੇ ਏਦਾਂ ਹੀ ਤਜਰਬੇ ਹੋ ਰਹੀ ਬਹੁਤੇ ਹੈ। ਆ। ਹਾਂਜੀ ਬਹੁਤ ਇਸੇ ਤਰ੍ਹਾਂ ਹੀ ਆ ਜੀ, ਗੱਲ ਬਿਲ ਵਾਕਿਆ ਇਸੇ ਤਰ੍ਹਾਂ ਹੀ ਹੋਈ। ਹਾਂ ਕਿਹੜੀ ਥਾਂ ਤੋਂ ਆਏ? ਅਸੀਂ 70 ਗਾਹੇ ਰੱਤੀ ਰੱਤਾ ਤੋਂ ਆਏ। ਫੈਸਲਾਬਾਦ। ਰੱਤੀ ਰੱਤਾ ਹਾਂਜੀ ਰੱਤੀ ਰੱਤਾ ਫੈਸਲਾਬਾਦ। ਖਾਨਵਾਨਾ ਗੱਡੀਆਂ ਦਾ ਬਾਬਾ ਖਾਨਵਾਨਾ ਦੇ 72 ਗੱਡੀਆਂ ਦੇ ਨਾਲ। ਅੱਛਾ 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 ਜਿਉਂਦੇ ਵਾਸਤੇ ਰਹੋ ਜੀ, ਤੁਹਾਡਾ ਆਣਾ ਸਿਰ ਮੱਥੇ ਤੇ ਆਪਦੇ ਘਰੇ ਬੈਠੇ ਮੇਰੇ ਨਾਨਕੇ ਆ ਜੀ ਹਾਂਜੀ। ਇਹ। ਅੱਛਾ ਮਾਮੂ ਦੇ ਅੱਛਾ ਬੇਟੇ ਆ। ਅੱਛਾ ਠੀਕ ਹੈ ਜੀ। ਆਪਦੇ ਘਰੇ ਬੈਠੇ ਆ ਜੀ ਤੁਸੀਂ? ਹਾਂਜੀ। ਤੁਸੀਂ ਵੀ ਗੱਲ ਕਰੋਗੇ ਤੇ ਕੋਈ? ਮੇਰਾ ਜੀ ਇਹ ਪਤਰੇਰ ਆ। ਹਾਂ ਇਹ ਜੀ ਸਾਡੇ ਮੇਰੇ ਪਤਰੇਰਾਂ ਕੋ ਆਏ ਹੋਏ ਪਰੌਣੇ ਪਿੰਡ 'ਚ ਤੇ ਫਿਰ ਹੁਣ ਅਸੀਂ ਇੱਥੇ ਬੈਠੇ ਆ। ਇਹ ਵੀ ਉਹਨਾਂ ਦਾ ਆਪਦਾ ਘਰ ਆ ਜੀ, ਆਪਣੇ ਘਰ ਹੀ ਬੈਠੇ ਆਪਣੇ ਘਰ ਹੀ ਬੈਠੇ। ਹਾਂਜੀ ਬਾਬੇ ਲਸ਼ਕਰ ਨਾਲ ਵੀ ਤੁਹਾਡੀ ਗੱਲ ਕਰਾਣੇ। ਜਿਹੜੀ ਕੱਲੇ ਦੀ ਗੱਲ ਕਰ ਰਿਹਾ ਸੀ ਨਾ, ਇੱਥੇ ਆ ਜਾਓ ਇੱਥੇ ਆਓ ਇੱਥੇ ਆ ਜਾਓ। ਕੋਈ ਨਹੀਂ ਟੈਥਨ ਦੇ। ਜਿਹੜੀ ਕੱਲੇ ਦੀ ਗੱਲ ਕਰ ਰਿਹਾ ਸੀ ਨਾ ਤੁਸੀਂ ਵੀ ਹੋ ਜਾਓ। ਹਾਂ ਆ ਡੰਗਰ ਖੜੇ ਨੇ ਇੱਕ ਵਿੱਚ ਖੋਲ ਲਓ, ਹਾਂ ਉਹਨੇ ਉਹਦੇ ਰਿੰਗਦੇ ਜਾਣਾ, ਪਿਛਲਿਆਂ ਨੇ ਹਾਲਾਲ ਪਾ ਲੈਣੀ। ਡੰਗਰ ਵੀ ਇਕਲਾਪੇ ਤੋਂ ਪਨਾਹ ਮੰਗਦੇ। ਅੱਗੇ ਜਦੋਂ ਸਾਡੇ ਵਡਕੇ ਹੁੰਦੇ ਸੀ ਨਾ, ਪਿਓ ਦਾਦੇ ਪੜਦਾਦੇ, ਉਹ ਇੱਕ ਦੂਏ ਕੋਲ ਰਲ ਕੇ ਬੰਦੇ ਸੀ, ਆਣਾ ਬੈਠਣਾ, ਗੱਲਾਂ ਕਰਨੀਆਂ, ਕਾਢਾਂ ਕੱਢਣੀਆਂ। ਕਾਢਾਂ ਹਾਂ ਕਾਢਾਂ ਕੱਢਣੀਆਂ ਆ ਗੱਲ ਇਹ ਦੂਏ ਆਖਣਾ ਨਹੀਂ ਇਹ ਨਹੀਂ ਇਹੀ ਹੈ। ਹਾਂ ਆਈ ਸਮਝ। ਸਾਰੇ ਪਿੰਡ ਦੇ ਮੁੰਡਿਆਂ ਨੇ ਰਾਤ ਨੂੰ ਬਾਹਰ ਪਕਾਏ ਦੇ ਵਿੱਚ ਖੇਡਣਾ ਰਲ ਕੇ। ਹੁਣ ਮੈਨੂੰ ਦਿਖਾ ਕੋਈ ਮੁੰਡਾ ਖੇਡਦਾ ਪਿਆ, ਕੋਈ ਕੋਈ ਬੰਦਾ ਰਲ ਕੇ ਬੈਠਾ ਹੈ, ਨਹੀਂ ਕੋਈ ਬੰਦਾ ਆਈਸ ਹੁਣ ਆਈਸ ਦੇ ਦੌਰ ਵਿੱਚ ਕੋਈ ਬੰਦਾ ਮੈਨੂੰ ਕਾਢਾ ਕੱਢ ਕੇ ਵਿਖਾਵੇ ਜਿਹੜੀ ਵੱਡਿਆਂ ਨੇ ਕੱਢੀਆਂ ਹੋਈਆਂ। ਬਾਬਾ ਜੀ ਬਹੁਤ ਸਾਰੇ ਲੋਕਾਂ ਦੇ ਮੁੰਡਿਆਂ ਦੀ ਪਤਾ ਨਾ ਕਾਢਾਂ ਹੁੰਦਾ ਕੀ? ਕਾਢਾਂ ਦੇ ਨਹੀਂ ਪਤਾ। ਕਾਢਾਂ ਹੁੰਦੀਆਂ ਜੇ ਵੱਡਿਆਂ ਕੋਲ ਫਾਇਲ ਲੱਗੀਏ ਤਾਂ ਨਹੀਂ ਕੱਢੀਆਂ ਲੱਗੀਆਂ। ਵੱਡਿਆਂ ਦੀਆਂ ਗੱਲਾਂ ਸੁਣੋ, ਉਹਨਾਂ ਤੇ ਅਮਲ ਕਰੋ, ਬਾਬਾ ਤੇਰੇ ਦੁੱਖ ਨੂੰ ਉਹਨਾਂ ਕੋਲ ਬੈਠੋ, ਉਹਨਾਂ ਦੀ ਸੁਣ ਕੇ ਮੁੜਾਗਾ ਅਕਲ ਵੱਧਦਾ ਫਿਰ ਬੰਦੇ ਕਰ। ਹਾਂ ਅਕਲ ਬਾਤ ਵੱਡੀ ਗੱਲ ਆ। ਬਾਬੇ ਲਸ਼ਕਰ ਤੋਂ ਮੈਨੂੰ ਗੱਲ ਚੇਤੇ ਆਉਂਦੀ ਜੀ ਬਾਬੇ ਤੋਂ ਕਿ ਬਾਬਿਆਂ ਦੇ ਕੋਲ ਇਹ ਬਹੁਤ ਜ਼ਿਆਦਾ ਹਾਈ ਕੁਆਲੀਫਾਈਡ ਨਹੀਂ ਹੁੰਦੇ, ਲੇਕਿਨ ਇਹਨਾਂ ਦੇ ਕੋਲ ਜ਼ਿੰਦਗੀ ਦਾ ਤਜਰਬਾ ਹੁੰਦਾ। ਇਹਨਾਂ ਦੇ ਵੀ ਆਪਣੇ ਦੁੱਖ ਨੇ। ਸਾਡੇ ਲਾਗੇ ਬੰਦੇ ਬੈਣ ਮੁੰਡੇ ਬਾਬਿਆਂ ਕੋਲ ਬਹਿੰਦੇ ਹੀ ਕੋਈ ਨਹੀਂ ਬਹਿੰਦਾ। ਬਾਬਿਆਂ ਨੂੰ ਯਾਰ ਹੀ ਨਹੀਂ ਬਣਾਉਂਦੇ, ਪਰ ਉਹ ਕਹਿੰਦੇ ਨੇ ਕਿ ਇੱਕ ਥਾਂ ਬੀਤੇ ਸਮੇਂ ਸੁਹਾਨੇ ਚੇਤੇ ਕਰਕੇ ਰੋਂਦੇ ਨੇ। ਹਾਏ ਹਾਏ ਹਾਏ। ਅੱਜ ਵੀ ਬਾਬੇ ਪਿੰਡ ਪੁਰਾਣੇ ਚੇਤੇ ਕਰਕੇ ਰੋਂਦੇ ਨੇ। ਤੇ ਮਿੱਸੀ ਰੋਟੀ, ਗੁੜ ਦੇ ਚੌਲ, ਸਾਗ, ਸਰੋਂ ਦੀਆਂ ਗੰਡਲਾਂ ਦਾ, ਆਏ ਹਾਏ ਹਾਏ ਦੇਸੀ ਘਿਓ ਤੇ ਦੇਸੀ ਖਾਣੇ ਚੇਤੇ ਕਰਕੇ ਰੋਂਦੇ ਨੇ। ਵਾਹ ਵਾਹ ਅੱਜ ਵੀ ਬਾਬੇ ਪਿੰਡ ਪੁਰਾਣੇ ਚੇਤੇ ਕਰਕੇ ਹੁੰਦੇ ਨੇ। ਬਾਬਾ ਲਸ਼ਕਰ ਵੀ ਆਪਣੇ ਦੁੱਖ ਦੱਸਣ ਡਿਆ ਕਿ ਨਵੀਂ ਪੀੜ੍ਹੀ ਬਹਿੰਦੀ ਨਹੀਂ ਬਾਬਿਆਂ ਕੋਲ। ਜੋ ਕੁਝ ਬੋਲਣਾ ਬੋਲ। ਸਾਡੇ ਕੋਲ ਜੀ ਸਾਡੇ ਵੱਡੇ ਭਰਾ ਬੈਠੇ ਆ ਜੀ, ਚੌਰੀ ਨੂਰਦੀਨ ਸਾਹਿਬ, ਨੂਰ ਅਹਿਮਦ ਸਾਹਿਬ। ਬੜੀ ਜ਼ਿੰਦਗੀ ਦਾ ਬੜਾ ਵੱਡਾ ਹਿੱਸਾ ਸਾਊਦੀ ਅਰਬ ਦੇ ਵਿੱਚ ਗੁਜ਼ਾਰ ਕੇ ਆਏ ਆ ਜੀ। ਹੁਣ ਆਪਣੇ ਬਾਲ ਬੱਚੇ ਕੋ ਆ ਕੇ ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ। ਨੂਰ ਸਾਹਿਬ ਕਿੱਦਾਂ ਤੁਸੀਂ ਜਿਹੜੀਆਂ ਗੱਲਾਂ ਸਾਡੀਆਂ ਤੁਸੀਂ ਸੁਣਦੇ ਰਹੇ ਆ, ਤੁਸੀਂ ਪਰਦੇਸ 'ਚ ਵੀ ਬਹਿ ਕੇ ਦੇਖਿਆ, ਕਿ ਤੁਸੀਂ ਕਿਹੜੀ ਐਨਕ ਲਾ ਕੇ ਦੇਖਦੇ ਆ ਇਹਨਾਂ ਨੂੰ ਸਾਡੀ ਗੱਲਾਂ? ਤੁਹਾਡੀ ਗੱਲਾਂ ਬਹੁਤ ਅੱਛੀਆਂ ਨੇ, ਹਾਂਜੀ ਬਹੁਤ ਇਸਲਾਹੀ ਪ੍ਰੋਗਰਾਮ ਹੁੰਦੇ ਤੁਹਾਡੇ। ਮਿਹਰਬਾਨੀ ਬਹੁਤ ਯਾਨੀ ਅਸੀਂ ਲੁਤਫ ਅੰਦੋਜ਼ ਹੁੰਦੇ ਸੁਣ ਕੇ। ਜਿਉਂਦੇ ਵਾਸਤੇ। ਹਾਂਜੀ
ਔਰ ਪੂਰੀ ਫੈਮਿਲੀ। ਫਿਰ ਇੱਕ ਹੋਰ ਬਾਤ ਹੈ ਜੀ ਕਿ ਤੁਸੀਂ ਇਹ ਤੁਹਾਡੀ ਜਿਹੜੀ ਬਾਤਾਂ ਨਾ ਇਹ ਬੰਦਾ ਆਪਣੀ ਫੈਮਿਲੀ 'ਚ ਆਪਣੇ ਬੱਚਿਆਂ 'ਚ ਬੈਠ ਕੇ ਵੀ ਜਿੱਥੇ ਮਰਜ਼ੀ ਬਾਤ ਸੁਣੋ, ਕੋਈ ਬੇਹੀ ਵਾਲੀ ਗੱਲ ਨਹੀਂ। ਬਿਲਕੁਲ ਬਿਲकुल ਬਹੁਤ ਅੱਛੀ ਬਾਤਾਂ, ਨਸੀਹਤ ਮੂਲ ਬਾਤਾਂ ਤੇ ਬੜੇ ਲੁਤਫ ਅੰਦੋਜ਼ ਹੁੰਦੇ ਹੁੰਦੇ ਜੀ ਅਸੀਂ। ਤੇ ਉਹ ਬਾਬਾ ਆਪਣਾ ਮੀਆਂ ਮੁਹੰਮਦ ਬਖਸ਼ ਮੀਰ ਦਾ ਹਾਏ 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 ਦੁਨੀਆ ਉੱਤੇ ਰੱਖ ਫਕੀਰਾ ਐਸਾ ਬਹਿਣ ਸਲੂਨ ਜੀ ਜਿਵੇਂ ਤੇ ਹੱਸਣ ਲੋਕੀ ਮਰ ਜਾਵੇਂ ਤੇ ਰੋਣ। ਕੀ ਬਾਤ ਹੈ ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ, ਕੀ ਬਾਤ ਹੈ ਬਾਬਾ ਸਾਡੀ ਪੰਜਾਬ। ਜਿਹੜੀ ਗੁਫ਼ਤਗੂ ਆ ਨਾ ਜੀ, ਹਾਂਜੀ ਹਾਂਜੀ ਇਹ ਸਾਡੇ ਵਾਸਤੇ ਤਾਂ ਬਹੁਤ ਇੱਕ ਅਨਮੋਲ ਤੋਹਫਾ ਅੱਲਾਹ ਤਾਲਾ ਦੀ ਤਰਫੋਂ। ਮਿਹਰਬਾਨੀ ਜੀ, ਤੁਹਾਡਾ ਮੈਂ ਤੇ ਪਿਆਰ ਹੈ। ਅੱਲਾਹ ਇਹ ਤੁਹਾਨੂੰ ਹੱਸਦਾ ਵਾਸਦਾ ਰੱਖੇ ਔਰ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਸ਼ਾਦ ਰੱਖੇ ਔਰ ਇਵੇਂ ਚਿਹਰਾ ਤੁਹਾਡਾ ਮੁਸਕਰਾਉਂਦਾ ਰਹੇ। ਆਮੀਨ ਆਮੀਨ। ਤੁਹਾਡੇ ਨਾਲ ਜੀ ਕੰਨ ਸੋਹਣੇ ਆ ਸੁਣਨ ਵਾਲੇ, ਸਾਡੀ ਗੱਲਾਂ 'ਚ ਕੁਝ ਨਹੀਂ ਹੈ ਜੀ। ਨਹੀਂ ਮਾਸ਼ਾਅੱਲਾ ਬਹੁਤ ਅੱਛਾ, ਬਹੁਤ ਅੱਛਾ ਜੀ, ਬਹੁਤ ਅੱਛਾ। ਰਹਿੰਬੇ ਸ਼ਹਾਦਤ ਜੀ ਮੈਂ ਪੈਰ ਤੇ ਕਰਦਾ ਹੁੰਦਾ। ਮੈਂ ਕਿਤੇ ਵੀ ਜਾਵਾਂ ਨਾ, ਮੈਂ ਆਪਣੇ ਪਿੰਡ ਦਾ ਜ਼ਰੂਰ ਨਾ ਜ਼ਰੂਰ ਦੱਸਿਆ। ਉਦੋਂ ਮੈਂ ਨਾ ਵੱਡੇ ਟੀਵੀ ਤੇ ਗਿਆ ਤੇ ਉਹ ਬੀਬੀ ਵਾਹ ਵਾਹ ਵਾਹ, ਬੈਠੀ। ਵੱਡੇ ਟੀਵੀ ਤੇ ਕੁਰਬਾਨ ਜਾਵਾਂ, ਕੀ ਬਾਤ ਹੈ ਯਾਰ, ਵਾਹ ਵਾਹ ਵਾਹ। ਆ ਬਿਲਕੁਲ ਸਾਦਾ ਲਫ਼ਜ਼ ਹੈ ਜੀ, ਦੇਖੋ ਵੱਡਾ ਟੀਵੀ। ਹਾਂਜੀ ਤੇ ਉੱਥੇ ਬੀਬੀ ਬੈਠੀ ਤੇ ਮੈਂ ਉਹਨੂੰ ਆਖਿਆ ਵੀ ਜਦੋਂ ਪ੍ਰੋਗਰਾਮ ਸ਼ੁਰੂ ਕਰੇ ਮੇਰੇ ਪਿੰਡ ਦਾ ਨਾਂ ਲੈ। ਉਹਨੇ ਫਿਰ ਲਿਆ ਪਿੰਡ ਦਾ ਨਾਂ। ਤਾਂ ਜੀ ਸਾਡੇ ਨਾਂ ਨਾਲ ਰੱਬ ਨੇ ਜੋੜਿਆ, ਇਸ ਤੋਂ ਚੰਗੀ ਕਿਹੜੀ ਪਿੰਡ ਦਾ ਗੱਲ? ਨਾਂ ਕੀ ਬਾਤ। ਮਿੱਟੀ ਚੰਗੀ, ਥਾਵਾਂ ਚੰਗੀਆਂ, ਪਿੰਡ ਮੇਰੇ ਦੀਆਂ ਰਾਵਾਂ ਚੰਗੀਆਂ। ਵਾਹ ਕੀ ਬਾਤ ਤੇ ਉਹਦੇ 에ਅਰ ਕੰਡੀਸ਼ਨ ਨਾਲੋਂ ਬੋਰਡ ਮੇਰੇ ਦੀਆਂ ਸ਼ਾਮਾਂ ਵਾਹ ਚੰਗੀਆਂ। ਵਾਹ ਵਾਹ ਤੇ ਸੋਹਣੇ ਉੱਤੇ ਹੈਨ ਸੁਹਾਗਾ, ਹਾਂ ਸੂਰਤ ਨਾਲ ਅਦਾਵਾਂ ਚੰਗੀਆਂ। ਵਾਹ ਵਾਹ। ਤੇ ਦੇਸ਼ ਪੰਜਾਬ ਦੀ ਗੱਲ ਹੈ ਸੱਜਣਾ, ਹਾਏ। ਰੱਬ ਵਾਂਗਰ ਨੇ ਮਾਵਾਂ ਚੰਗੀਆਂ। ਆਏ ਹਾਏ ਹਾਏ ਕੀ ਬਾਤ ਹੈ ਮਿੱਟੀ ਜੀ। ਚੰਗੀ, ਥਾਵਾਂ ਰਾਵਾਂ ਚੰਗੀਆਂ। ਅਸੀਂ ਜੀ ਪਿੰਡ ਮੇਰੇ। ਅੱਜ ਦੇ ਲਾੜੇ ਜੀ ਸਾਡੇ ਮਲਕ ਸਫਦਰ ਸ਼ਾਹ ਸਾਹਿਬ, ਇਹਨਾਂ ਦਾ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਕਿ ਖਸੂਸੀ ਟਾਈਮ ਦਿੱਤਾ। ਸਾਡੇ ਉਸਤਾਦ ਵੀ ਆ, ਸਾਨੂੰ ਬੋਲਣਾ ਵੀ ਸਿਖਾਇਆ ਤੇ ਸਾਡੇ ਗਰਾਊਂਡਾਂ ਦੀ ਜ਼ੀਨਤ ਵੀ ਆ, ਸਾਡੇ ਗਰਾਊਂਡਾਂ ਦੀ ਰੌਣਕ ਹੈ ਜੀ ਇਹ। ਸਾਡੇ ਗਰਾਊਂਡ ਆਬਾਦ ਆ ਤੇ ਇਦਾਂ ਦੇ ਜਿਹੜੇ ਸਾਡੇ ਭਰਾ ਹਿੰਮਤ ਕੀਤੀ ਹੋਈ ਆ, ਸਾਡੇ ਕੌਡੀ ਦੇ ਜਿਹੜਾ ਖੇਡ ਆ ਉਹਨੂੰ ਬਹੁਤ ਵੱਡੀ ਸਪੋਰਟ ਆ ਤੇ ਅਸੀਂ ਤੁਹਾਡੇ ਜੀ ਸ਼ੁਕਰਗੁਜ਼ਾਰ ਆ। ਸਾਡੇ ਕੋਲ ਆਣਾ ਵੀ ਸਿਰ ਪੱਥੇ ਤੇ ਜੀ ਤੁਹਾਡਾ, ਤੇ ਜਿੱਦਾਂ ਤੁਸੀਂ ਕਬੱਡੀ ਦੀ ਖਿਦਮਤ ਕਰ ਰਹੇ ਆ, ਅੱਲਾਹ ਤਾਲਾ ਇਦਾਂ ਹੀ ਜ਼ਬਾਨ 'ਚ ਸ਼ੀਰੀ ਪਾਈ ਰੱਖੇ ਜੀ। ਆਮੀਨ। ਤੇ ਤੁਸੀਂ ਇਦਾਂ ਹੀ ਰਸ ਘੋਲਦੇ ਰਹੋ ਸਾਡੇ ਕੰਨਾਂ ਦੇ ਵਿੱਚ। ਜਿਉਂਦੇ ਵਾਸਤੇ ਰਹੋ ਜੀ, ਬੜੀ ਮਿਹਰਬਾਨੀ।